ਸਤਿਕਾਰ ਸਾਹਿਬ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਟਿਕਟੌਕ ਤੇ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 21 ਤਰੀਕ ਆ, ਦਿਨ ਵੀਰਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬੀਸਲਾ ਪਰਿਵਾਰ ਫਰੈਜ਼ਨੋ, ਗੁਰਸਾਹਿਬ ਸਿੰਘ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਬੇ ਏਰੀਏ ਦੇ ਵਿੱਚ ਜਿਹੜਾ ਬੇ ਬ੍ਰਿਜ ਆ, ਉਹਦੇ ਉੱਤੇ ਅੱਜ ਸਵੇਰੇ 5 ਵਜੇ ਦੇ ਕਰੀਬ ਇੱਕ ਬਿਗ ਰੇਕ ਜਿਹੜਾ ਟਰੱਕ ਆ ਉਹ ਜੈਕ ਨਾਈਫਡ ਹੋ ਗਿਆ, ਜਿਹਦੇ ਨਾਲ 4 ਲੇਨ ਜਿਹੜੀਆਂ ਆ ਬੰਦ ਕਰਨੀਆਂ ਪਈਆਂ ਤੇ ਟ੍ਰੈਫਿਕ ਜਿਹੜਾ ਆ ਲੋਕਾਂ ਨੂੰ 6-6 ਘੰਟੇ 5-5 ਘੰਟੇ ਤੱਕ ਜਿਹੜਾ ਆ ਵੇਟ ਕਰਨਾ ਪਿਆ। 5:10 ਤੇ ਇਹ ਘਟਨਾ ਵਾਪਰੀ ਸੀ ਈਸਟ ਬਾਉਂਡ ਲੇਨਸ ਇੰਟਰਸਟੇਟ 80 ਈਸਟ ਆਫ ਫਸਟ ਸਟਰੀਟ ਐਗਜ਼ਿਟ ਦੇ ਉੱਤੇ, ਇਹ CHP ਨੇ ਦੱਸਿਆ। ਤੇ ਉਹ ਤੋਂ ਬਾਅਦ 9 ਵਜੇ ਤੋਂ ਬਾਅਦ ਇਸ ਨੂੰ ਖੋਲ੍ਹਿਆ ਗਿਆ, ਪਰ ਇੱਕ ਤਾਂ ਸਟੋਰਮ ਵਾਲਾ ਦਿਨ ਤੇ ਦੂਸਰਾ ਜਿਹੜਾ ਆ ਵੀਕਡੇ ਆ, ਉਹਦੇ ਕਰਕੇ ਕਈ ਘੰਟੇ ਲੋਕ ਜਿਹੜੇ ਆ ਟ੍ਰੈਫਿਕ ਦੇ ਵਿੱਚ ਫਸੇ ਰਹੇ ਜੀ। ਅਗਲੀ ਗੱਲ ਕਰੀਏ, ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਹੁਣ ਉਹਨਾਂ ਕਾਉਂਟੀਜ਼ ਦੇ ਦੌਰੇ ਦੇ ਉੱਤੇ ਨਿਕਲੇ ਆ ਜਿੱਥੇ ਟਰੰਪ ਹੋਣਾ ਦੀ ਜਿੱਤ ਹੋਈ ਆ। ਤੇ ਜਿੱਤ ਜਿਹੜੀ ਆ ਉਹ ਕੋਈ ਛੋਟੀ ਨਹੀਂ ਹੋਈ। ਪਿਛਲੀ ਵਾਰ ਦੇ ਮੁਕਾਬਲੇ ਉਹਨਾਂ ਨੇ ਆਪਣੀ ਵੋਟਾਂ ਪਰਸੈਂਟੇਜ ਆ, ਟਰੰਪ ਹੋਣਾ ਨੇ ਰਿਪਬਲਿਕਨ ਦੀਆਂ ਵੋਟਾਂ ਓਵਰਆਲ ਵਧੀਆਂ ਆ। ਗੈਵਿਨ ਨਿਊਸਮ ਨੇ ਹੁਣ ਉਹਨਾਂ ਲੋਕਾਂ ਦੇ ਕੋਲ ਜਾ ਕੇ ਇਹ ਚੀਜ਼ ਨੂੰ ਮੰਨਿਆ ਵੀ ਲੋਕਾਂ ਨੂੰ ਜਿਹੜੀ ਇਕਨੋਮਿਕ ਪਰੇਸ਼ਾਨੀ ਦਾ ਬਹੁਤ ਵੱਡਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਆ, ਤੇ ਨਾਲ ਉਹਨਾਂ ਨੇ ਇਹ ਵੀ ਮੰਨਿਆ ਵੀ ਡੈਮੋਕ੍ਰੇਟਾਂ ਨੂੰ ਹੁਣ ਇਹ ਜਿਹੜੀਆਂ ਸਮੱਸਿਆਵਾਂ ਆ ਉਸ ਨੂੰ ਐਡਰੈਸ ਕਰਨਾ ਪੈਣਾ ਆ, ਉਸ ਨੂੰ ਜਿਹੜਾ ਸੁਣਨਾ ਪੈਣਾ ਤੇ ਉਸ ਦੇ ਕੁਛ ਨਾ ਕੁਛ ਜਿਹੜੇ ਹੀਲੇ ਕੱਢਣੇ ਪੈਣੇ ਆ। ਫਰੈਜ਼ਨੋ ਦੇ ਵਿੱਚ ਅੱਜ ਪਹੁੰਚੇ ਹੋਏ ਸੀ, ਜਿੱਥੇ ਇੱਕ ਨਵੇਂ ਇਕਨੋਮਿਕ ਡਿਵੈਲਪਮੈਂਟ ਸਿਸਟਮ ਦੀ ਘੁੰਡ ਚੁਕਾਈ ਲਈ ਆਏ ਸੀ। ਤੇ ਉਸ ਦਰਮਿਆਨ ਜਿਹੜੀਆਂ ਇੰਟਰਵਿਊਜ਼ ਤੇ ਪੋਲਸ ਨੇ ਇਹ ਦਿਖਾਇਆ ਵੀ ਜਿਹੜੀ ਇਕਨੋਮਿਕ ਤੇ ਜਿਹੜੀਆਂ ਕਲਾਸ ਡਿਵੀਜ਼ਨ ਆ ਉਹ ਇੱਕ ਵੱਡਾ ਕਾਰਨ ਰਹੀ ਆ ਟਰੰਪ ਹੋਣਾ ਦੀ ਜਿੱਤ ਦੇ ਲਈ ਤੇ ਕੈਲੀਫੋਰਨੀਆ ਦੇ ਵਿੱਚ ਜਿਹੜੀ ਵੋਟ ਆ ਉਸ ਦੀ ਤਬਦੀਲੀ ਦੇ ਲਈ। ਨਿਊਸਮ ਹੋਣਾ ਨੇ ਜਿਹੜਾ ਇਹ ਕਿਹਾ ਵੀ ਬਹੁਤ ਸਾਰੇ ਲੋਕ ਇਸ ਟਾਈਮ ਇਦਾਂ ਮਹਿਸੂਸ ਕਰ ਰਹੇ ਆ ਵੀ ਉਹ ਆਪਣੇ ਆਪ ਨੂੰ ਗਵਾ ਰਹੇ ਆ ਤੇ ਜਾਂ ਆਪਣੇ ਭਵਿੱਖ ਨੂੰ ਗਵਾ ਰਹੇ ਨੇ। ਤੇ ਨਿਊਸਮ ਨੇ ਕਿਹਾ ਵੀ ਮੈਸੇਜ ਰਿਸੀਵਡ, ਹੁਣ ਉਹਨਾਂ ਨੂੰ ਇਹ ਚੀਜ਼ ਸਮਝ ਆ ਰਹੀ ਆ। ਜਦ ਇਹਨਾਂ ਦੀ ਹੀ ਪਾਰਟੀ ਦੇ ਵਿੱਚੋਂ ਜਿਹੜੇ ਬਰਨੀ ਸੈਂਡਰਸ ਕਹਿ ਰਹੇ ਸੀਗੇ ਵੀ ਤੁਸੀਂ ਵਰਕਿੰਗ ਕਲਾਸ ਲੋਕਾਂ ਨੂੰ ਛੱਡ ਚੁੱਕੇ ਆ, ਆਪਣੇ ਆਪ ਨੂੰ ਤੁਸੀਂ ਵਰਕਿੰਗ ਕਲਾਸ ਪਾਰਟੀ ਕਹਿੰਦੇ ਆ, ਪਰ ਉਹਨਾਂ ਦੀ ਤੁਸੀਂ ਨਾ ਸੁਣਦੇ ਆ ਨਾ ਉਹਨਾਂ ਦੇ ਲਈ ਕੁਝ ਕਰਦੇ ਆ, ਸੋ ਉਸ ਦਾ ਖਾਮਿਆਜ਼ਾ ਤੁਹਾਨੂੰ ਜਿਹੜਾ ਉਹ ਭੁਗਤਣਾ ਪੈ ਰਿਹਾ ਆ। ਡੈਮੋਕ੍ਰੇਟ ਪਾਰਟੀ ਦੇ ਵੱਲੋਂ 2028 ਦੇ ਲਈ ਸੰਭਾਵੀ ਰੂਪ ਦੇ ਵਿੱਚ ਜਿਹੜੇ ਗੈਵਿਨ ਨਿਊਸਮ ਆ ਉਹ ਇੱਕ ਪ੍ਰੈਜ਼ੀਡੈਂਸ਼ੀਅਲ ਕੰਟੈਂਡਰ ਨੇ ਤੇ ਇਹ ਇਸ ਟਾਈਮ ਇਹਨਾਂ ਦੌਰਿਆਂ ਦੇ ਉੱਤੇ ਖਾਸ ਕਰਕੇ ਹੁਣ ਨਿਕਲੇ ਹੋਏ ਨੇ। ਇਹ ਵੀ ਜਿਹੜਾ ਦੇਖਿਆ ਗਿਆ ਸੀ ਜਦ 4 ਵਰੇ ਟਰੰਪ ਹੁਣੀ ਰਹੇ ਸੀ ਤੇ ਕੈਲੀਫੋਰਨੀਆ ਦੇ ਨਾਲ ਇਹਨਾਂ ਦੇ ਵੱਖ-ਵੱਖ ਮੁੱਦਿਆਂ ਦੇ ਉੱਤੇ ਸਿੰਘ ਫਸਦੇ ਰਹੇ ਆ। ਟਰੰਪ ਉਹਨਾਂ ਦੀ ਪਹਿਲੀ ਟਰਮ ਦੇ ਵਿੱਚ ਕੈਲੀਫੋਰਨੀਆ ਨੇ ਫੈਡਰਲ ਸਰਕਾਰ ਨੂੰ 1 ਵਾਰੀ ਨਹੀਂ 2 ਵਾਰੀ ਨਹੀਂ 120 ਵਾਰ ਜਿਹੜਾ ਆ ਲਾ ਸੂਟ ਉਹਨਾਂ ਦੇ ਉੱਤੇ ਦਰਜ ਕੀਤੇ ਸੀ, ਵੱਖ-ਵੱਖ ਉਹਨਾਂ ਦੇ ਆਰਡਰਸ ਜਾਂ ਵੱਖ-ਵੱਖ ਲਏ ਗਏ ਫੈਸਲਿਆਂ ਦੇ ਉਲਟ। ਸੋ ਹੁਣ ਜਿਹੜੇ ਗੈਵਿਨ ਨਿਊਸਮ ਆ ਆਪਣੇ ਆਪ ਨੂੰ ਮਿਡਲ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਆ, ਸੈਂਟਰਿਸਟ ਜਾਂ ਮੋਡਰੇਟ ਆਪਣੇ ਆਪ ਨੂੰ ਸ਼ੋਅ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ, ਤਾਂ ਜੋ ਜੇ 2028 ਦੇ ਵਿੱਚ ਵਾਕਿਆ ਉਹ ਚਾਹੁੰਦੇ ਆ ਵੀ ਉਹ ਪ੍ਰੈਜ਼ੀਡੈਂਸ਼ੀਅਲ ਕੰਟੈਂਡਰ ਹੋਣ ਪਾਰਟੀ ਵੱਲੋਂ, ਤਾਂ ਜੋ ਉਹਨਾਂ ਨੂੰ ਵਿਚਕਾਰਲੀਆਂ ਸਟੇਟਸ ਦੇ ਵਿੱਚ, ਮਿਡ ਵੈਸਟ ਦੇ ਵਿੱਚ ਜਾਂ ਹੋਰ ਜਿਹੜੀਆਂ ਸਵਿੰਗ ਸਟੇਟਸ ਦੇ ਵਿੱਚ ਇਹਨਾਂ ਨੂੰ ਵੋਟਾਂ ਹਾਸਲ ਕਰ ਸਕਣ। ਫਰੈਜ਼ਨੋ ਕਾਉਂਟੀ ਨੇ ਡੈਮੋਕ੍ਰੇਟਸ ਦੇ ਲਈ 4 ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ 'ਚ ਲਗਾਤਾਰ ਵੋਟਾਂ ਪਾਈਆਂ ਸੀ। ਪ੍ਰੈਜ਼ੀਡੈਂਟ ਓਬਾਮਾ ਦੀ ਜਿਹੜੀ ਪਹਿਲੀ ਜਿੱਤ ਤੋਂ ਸ਼ੁਰੂਆਤ ਹੋਈ ਸੀ, ਪਰ ਇਸ ਸਾਲ ਡੈਮੋਕ੍ਰੇਟਸ ਨੂੰ ਹਟਾ ਕੇ ਜਿਹੜੇ ਫਰੈਜ਼ਨੋ ਕਾਉਂਟੀ ਦੇ ਵੋਟਰਸ ਨੇ ਟਰੰਪ ਹੁਣਾਂ ਨੂੰ ਜਿਤਾਇਆ ਹੈਗਾ ਆ। ਇਹੀ ਨਹੀਂ,
ਕਰਨ ਕਾਉਂਟੀ, ਕਲੂਸਾ ਕਾਉਂਟੀ ਦੇ ਵਿੱਚ ਵੀ ਕਹਿੰਦੇ ਵੀ ਉਹਨਾਂ ਦੀਆਂ ਜਿਹੜੀਆਂ ਉਹ ਜਿੱਤਾਂ ਹੋਈਆਂ ਨੇ, ਜਿਹੜੇ ਕਿ ਵੈਸੇ ਵੀ ਰਿਪਬਲਿਕਨ ਸਟਰੋਂਗ ਹੋਲਡ ਨੇ। ਤੇ ਹੁਣ ਗੈਵਿਨ ਨਿਊਸਮ ਉਹਨਾਂ ਸਾਰੀਆਂ ਕਾਉਂਟੀਜ਼ ਦੇ ਵਿੱਚ ਜਾ ਰਹੇ ਨੇ, ਲੋਕਾਂ ਦੇ ਵਿਚਾਰ ਜਿਹੜੇ ਉਹ ਸੁਣਨਾ ਚਾਹ ਰਹੇ ਨੇ ਵੀ ਕੀ ਕਾਰਨ ਰਹੇ ਵੀ ਉਹ ਜਿੱਤੇ ਨੇ। ਪਰ ਆਈ ਥਿੰਕ ਕੰਧ ਤੇ ਲਿਖਿਆ ਇਹਨਾਂ ਨੂੰ ਪੜ੍ਹ ਲੈਣਾ ਚਾਹੀਦਾ ਆ। ਹਾਲਾਤ ਜੋ ਲੋਕਾਂ ਦੇ ਰਹੇ ਨੇ ਉਹਦੇ ਕਰਕੇ ਇਹਨਾਂ ਦੀਆਂ ਪਾਲਿਸੀਜ਼ ਲੈਫਟ ਲਿਬਰਲ, ਬਹੁਤ ਜ਼ਿਆਦੀਆਂ ਐਕਸਟ੍ਰੀਮ ਲਿਬਰਲ ਪਾਲਿਸੀਜ਼ ਤੇ ਓਵਰਆਲ ਇਕੋਨਮੀ ਦੇ ਕਰਕੇ ਲੋਕਾਂ ਨੇ ਇਹਨਾਂ ਤੋਂ ਮੁੱਖ ਮੋੜਿਆ ਆ। ਕੈਲੀਫੋਰਨੀਆ ਦੇ ਵਿੱਚ ਜਿਹੜੀਆਂ 4 ਦੇ ਕਰੀਬ ਹਜੇ ਇਲੈਕਸ਼ਨ ਜਿਹੜੇ ਰਿਜ਼ਲਟਸ ਆ ਕਾਂਗਰਸ ਦੇ ਉਹ ਆਣੇ ਹੈਗੇ। ਕਈ ਜਗ੍ਹਾ ਦੇ ਉੱਤੇ ਬੜੀ ਫਸਵੀਂ ਜਿਹੜੀ ਆ ਟੱਕਰ ਹੈਗੀ ਆ, ਖਾਸ ਕਰਕੇ ਜੌਨ ਡੁਆਰਟੇ ਤੇ ਐਡਮ ਗਰੇ ਵਾਲੀ ਸੀਟ। ਆਪਾਂ ਸੋਚਦੇ ਰਹਿੰਦੇ ਆ ਵੀ ਜੀ ਬੋਰਡ ਦਾ ਕੀ ਫਰਕ ਪੈਂਦਾ, ਜੇ ਨਾ ਵੀ ਪਾਈ ਤਾਂ ਕੀ ਹੋ ਜਾਊਗਾ। ਸੋ ਇੰਨਾ ਜਿਹੜਾ ਉਹਨਾਂ ਦਾ ਡਿਫਰੈਂਸ ਆ ਇਸ ਵੇਲੇ ਸਿਰਫ 194 ਵੋਟਾਂ ਦਾ ਡਿਫਰੈਂਸ ਹੈਗਾ ਸਿਰਫ ਦੋਨਾਂ ਦੇ ਵਿੱਚ। ਸੋ ਇਹ ਬਹੁਤ ਘੱਟ ਡਿਫਰੈਂਸ ਆ ਤੇ ਰੀਕਾਊਂਟ ਤਾਂ ਹੋਊਗਾ ਹੀ ਹੋਊਗਾ। ਇਸੇ ਕਰਕੇ ਜਿਹੜੀ ਆ ਉਹਨਾਂ ਦੀ ਜਿਹੜੀ ਇਲੈਕਸ਼ਨ ਦਾ ਰਿਜ਼ਲਟ ਆ ਉਹ ਕਨਫਰਮ ਨਹੀਂ ਕੀਤਾ ਗਿਆ ਹੈਗਾ ਜੀ। ਬਿਲਕੁਲ, ਇਹ ਜਿਹੜਾ ਫੈਸਲਾ ਜੌਨ ਡੁਆਰਟੇ ਤੇ ਐਡਮ ਗਰੇ ਦੇ ਦਰਮਿਆਨ ਜਿਹੜੀ ਸੀਟ ਆ ਉਹਦੇ ਵਿਚਾਲੇ ਜਿਹੜਾ ਇਹ ਹੋ ਰਿਹਾ ਆ। ਸੋ ਇਹ ਬਹੁਤ ਕਾਂਟੇ ਦੀ ਜਿਹੜੀ ਟੱਕਰ ਹੈ ਇਸ ਟਾਈਮ ਇਸ ਦੇ ਵਿੱਚ ਜਿਹੜੀ ਉਹ ਬਣੀ ਪਈ ਹੈਗੀ ਆ। ਓਵਰਆਲ ਜੇ ਦੇਖਿਆ ਜਾਵੇ ਤਾਂ ਜਿਹੜੀ ਡੇਵਿਡ ਵਲਡਾਹੋ ਤੇ ਰੂਡੀ ਸਾਲਸ ਵਾਲੀ ਸੀਟ ਦੇ ਵਿੱਚ ਡੇਵਿਡ ਵਲਡਾਹੋ ਉਹ ਅੱਗੇ ਨੇ, ਹੁਣ ਤਕਰੀਬਨ 6 ਤੋਂ 7% ਵੋਟਾਂ ਦੇ ਨਾਲ ਉਹ ਅੱਗੇ ਚੱਲ ਰਹੇ ਨੇ। ਜਿਮ ਕੋਸਟਾ ਤਕਰੀਬਨ ਕਹਿ ਸਕਦੇ ਹਾਂ ਵੀ ਉਹ ਜਿੱਤ ਗਏ ਨੇ। ਮਾਈਕਲ ਮੇਅਰ ਨੇ ਕੜੀ ਟੱਕਰ ਜਿਹੜੀ ਆ ਉਹਨਾਂ ਨੂੰ ਇਸ ਮੁਕਾਬਲੇ ਦੇ ਵਿੱਚ ਦਿੱਤੀ ਸੀਗੀ। ਤੇ ਜੌਨ ਡੁਆਰਟੇ ਜੋ ਇਨਕੰਬੈਂਟ ਨੇ ਉਹਨਾਂ ਨੂੰ ਜਿਹੜਾ ਐਡਮ ਗਰੇ ਨੇ ਜਿਹੜਾ ਕੜਾ ਮੁਕਾਬਲਾ ਦਿੱਤਾ। ਇੱਕ ਟਾਈਮ ਦੇ ਉੱਤੇ ਐਡਮ ਗਰੇ ਉਸੇ ਹੀ ਜਿਹੜੇ ਡਿਸਟ੍ਰਿਕਟ ਦੇ ਵਿੱਚ ਜੇਤੂ ਜਿਹੜੇ ਉਹ ਰਹਿ ਚੁੱਕੇ ਸੀਗੇ। ਸੋ ਉਹਨਾਂ ਨੂੰ ਲਾਇਆ ਸੀ ਡੁਆਰਟੇ ਨੇ, ਤੇ ਹੁਣ ਡੁਆਰਟੇ ਨੂੰ ਲਾਉਣ ਦੀ ਜਿਹੜੀ ਆ ਉਹ ਐਡਮ ਗਰੇ ਕੋਸ਼ਿਸ਼ ਕਰ ਰਿਹਾ ਆ। ਅਗਲੀ ਗੱਲ ਕਰਦੇ ਜਾਈਏ ਅਟਰਨੀ ਜਨਰਲ ਦੀ। ਕੈਲੀਫੋਰਨੀਆ ਦੇ ਵਿੱਚ ਆਪਾਂ ਨੂੰ ਪਤਾ ਹੀ ਆ ਵੀ ਜਿਹੜੇ ਅਟਰਨੀ ਜਨਰਲ ਰੌਬ ਮੋਂਟਾ ਹੈਗੇ ਆ ਉਹ ਵੀ ਆਪਣਾ ਜਿਹੜਾ ਇਸ ਵਾਰ ਵਧਾਉਣਗੇ, ਕੋਸ਼ਿਸ਼ ਜਿਹੜੀ ਉਹ ਕਰਨਗੇ। ਹੋ ਸਕਦਾ ਵੀ ਉਹਨਾਂ ਦਾ ਵੀ ਨਾਮ ਜਿਹੜਾ ਉਹ ਲਿਆ ਜਾ ਰਿਹਾ ਆ ਕੈਲੀਫੋਰਨੀਆ ਦੇ ਗਵਰਨਰ ਦੇ ਲਈ 2 ਸਾਲ ਬਾਅਦ। ਤੇ ਜੇ ਆਪਾਂ ਅਮਰੀਕਾ ਦੇ ਅਟਰਨੀ ਜਨਰਲ ਦੀ ਗੱਲ ਕਰੀਏ ਤਾਂ ਮੈਟ ਗੇਟਸ ਇੱਕ ਵਿਵਾਦਗ੍ਰਸਤ ਨਾਮ ਸੀ, ਉਹਨਾਂ ਨੇ ਆਪਣਾ ਨਾਮ ਵਾਪਸ ਲੈ ਲਿਆ। ਟਰੰਪ ਉਹਨਾਂ ਨੇ ਨੋਮੀਨੇਟ ਕੀਤਾ ਸੀ ਫਲੋਰੀਡਾ ਦੇ ਜਿਹੜੇ ਕਾਂਗਰਸਮੈਨ ਮੈਟ ਗੇਟਸ ਨੂੰ, ਤੇ ਕਹਿੰਦੇ ਵੀ ਉਹਨਾਂ ਨੇ ਇਹ ਬਿਆਨ ਦਿੱਤਾ ਵੀ ਮੇਰੀ ਜਿਹੜੀ ਨੋਮੀਨੇਸ਼ਨ ਆ ਉਹ ਇਸ ਟਾਈਮ ਡਿਸਟਰੈਕਸ਼ਨ ਬਣ ਰਹੀ ਆ ਰਹੀ ਐਡਮਿਨਿਸਟ੍ਰੇਸ਼ਨ ਦੇ ਲਈ। ਸੋ ਮੈਂ ਆਪਣਾ ਨਾਮ ਇਸ ਰੇਸ ਤੋਂ, ਇਸ ਦੌੜ ਚੋਂ ਵਾਪਸ ਜਿਹੜਾ ਆ ਉਹ ਲੈ ਰਿਹਾ ਹੈਗਾ ਆ। ਮੈਟ ਗੇਟਸ ਦੇ ਉੱਤੇ ਜਿਹੜੇ ਆ ਸੈਕਸ ਦੇ ਕਈ ਐਲੀਗੇਸ਼ਨ ਲੱਗੇ ਆ। ਐਥਿਕਸ ਦੀ ਜਿਹੜੀ ਕਮੇਟੀ ਦੀ ਜਿਹੜੀ ਇਨਵੈਸਟੀਗੇਸ਼ਨ ਉਹਨਾਂ ਉੱਤੇ ਚੱਲੀ ਆ, ਹਾਲ ਦੀ ਘੜੀ ਉਹਨਾਂ ਦੇ ਉਲਟ ਜਿਹੜੀ ਰਿਪੋਰਟ ਜਾਰੀ ਕਰਨ ਤੋਂ ਕਮੇਟੀ ਨੇ ਨਾ ਕਰ ਦਿੱਤੀ ਸੀ। ਕਹਿੰਦੇ ਇੱਕ ਹੋਰ ਮੀਟਿੰਗ ਹੋਊਗੀ ਜਿਸ ਦੇ ਵਿੱਚ ਦੁਬਾਰਾ ਜਿਹੜਾ ਆ ਉਹ ਫੈਸਲਾ ਜਿਹੜਾ ਉਹ ਲਿਆ ਜਾ ਸਕਦਾ ਆ। ਹੁਣ ਉਹਨਾਂ ਦੀ ਥਾਂ ਦੇ ਉੱਤੇ ਜਿਹੜੇ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਆ ਉਹਨਾਂ ਨੇ ਪੈਮ ਬੌਂਡੀ, ਜੋ ਕਿ ਇੱਕ ਟਾਈਮ ਦੇ ਉੱਤੇ ਅਟਰਨੀ ਜਨਰਲ ਰਹੇ ਨੇ ਫਲੋਰੀਡਾ ਸਟੇਟ ਦੇ, ਫਲੋਰੀਡਾ ਤੋਂ ਹੀ ਇਨਫੈਕਟ ਜਿਹੜਾ ਅਟਰਨੀ ਜਨਰਲ ਲੱਗਦਾ ਵੀ ਉਹਨਾਂ ਨੇ ਮਨ ਬਣਾਇਆ ਆ, ਉਹਨਾਂ ਦੀ ਆਪਣੀ ਜਿਹੜੀ ਹੋਮ ਸਟੇਟ ਆ ਉੱਥੋਂ ਜਿਹੜਾ ਉਹ ਲਿਆ ਜਾਊਗਾ। ਸੋ ਜਿਹੜੀ ਪੈਮ ਬੌਂਡੀ ਆ ਉਹਨਾਂ ਨੂੰ ਜਿਹੜੇ ਸਾਬਕਾ ਫਲੋਰੀਡਾ ਦੇ ਅਟਰਨੀ ਜਨਰਲ ਆ ਉਹਨਾਂ ਦਾ ਨਾਮ ਜਿਹੜਾ ਆ ਹੁਣ ਪਿਕ ਕੀਤਾ ਗਿਆ ਆ ਡੋਨਲਡ ਟਰੰਪ ਹੁਣਾਂ ਦੇ ਦੁਆਰਾ, ਪ੍ਰੈਜ਼ੀਡੈਂਟ ਇਲੈਕਟ ਦੇ ਦੁਆਰਾ ਆਉਂਦੇ ਜਿਹੜੇ ਸੰਭਾਵੀ ਰੂਪ ਦੇ ਵਿੱਚ ਅਟਰਨੀ ਜਨਰਲ ਦੇ ਲਈ। ਇੱਕ ਚੀਜ਼ ਜਿਹੜੀ ਇਹਦੇ ਵਿੱਚ ਇਹ ਦੇਖੀ ਗਈ ਆ ਵੀ ਇੱਕ ਮੰਨਿਆ ਜਾ ਰਿਹਾ ਸੀਗਾ ਵੀ ਟਰੰਪ ਹੁਣਾਂ ਦਾ ਬਹੁਤ ਜ਼ਬਰਦਸਤ ਸਟਰੋਂਗ ਹੋਲਡ ਆ ਆਪਣੀ ਜਿਹੜੀ ਪਾਰਟੀ ਦੇ ਉੱਤੇ, ਜਿਹੜਾ ਵੀ ਨਾਂ ਲੈਣਗੇ ਸ਼ਾਇਦ ਉਹ ਪਾਸ ਹੋ ਜਾਊਗਾ। ਪਰ ਉਹਨਾਂ ਦੀ ਹੀ ਪਾਰਟੀ ਦੇ ਵਿੱਚ ਸੈਨੇਟ ਦੇ ਵਿੱਚ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਲੱਗਾ ਵੀ ਉਹ ਪਾਸ ਨਹੀਂ ਹੋ ਸਕਦਾ। ਸੋ ਮੈਟ ਗੇਟਸ ਦੇ ਨਾਲ ਕੱਲ ਜੇਡੀ ਵੈਂਸ ਹੁਣੀ ਵੀ ਤੁਰੇ ਸੀਗੇ ਵੀ ਸਮਰਥਨ ਲੈਣ ਦੇ ਲਈ, ਲੱਗਦਾ ਵੀ ਉਹ ਜਿਤਾਉਣ ਦੇ ਵਿੱਚ ਨਾਕਾਮਯਾਬ ਰਹੇ ਤੇ ਇਵੈਂਚੁਅਲੀ ਜਿਹੜਾ ਉਹਨਾਂ ਨੇ ਆਪਣਾ ਨਾਮ ਵਾਪਸ ਲਿਆ। ਸੋ ਹੁਣ ਦੇਖਦੇ ਹਾਂ ਵੀ ਪੈਮ ਬੌਂਡੀ ਨੂੰ ਲੈ ਕੇ ਜਿਹੜੇ ਬਾਕੀ ਰਿਪਬਲਿਕਨ ਸੈਨੇਟਰਸ ਆ ਉਹ ਮੈਜੋਰਟੀ ਦੇ ਵਿੱਚ ਇਹਨਾਂ ਦਾ ਸਮਰਥਨ ਕਰਦੇ ਆ ਜਾਂ ਨਹੀਂ। ਅਗਲੀ ਖਬਰ ਸੈਕਰਾਮੈਂਟੋ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਇੱਕ ਜੁਐਲਰੀ ਸਟੋਰ
ਜਿਹੜਾ ਆ ਉਸ ਨੂੰ ਰੌਬ ਕੀਤਾ ਗਿਆ। ਰੌਬ ਕਰਨ ਦੇ ਦੌਰਾਨ ਸ਼ੂਟਿੰਗ ਹੋ ਗਈ, ਜਿਹਦੇ ਵਿੱਚ ਇੱਕ ਜਿਹੜੀ ਲੇਡੀ ਆ ਉਸ ਦੀ ਮੌਤ ਵੀ ਹੋ ਗਈ। ਵਿਕਟਮ ਜੋ ਆ 57 ਸਾਲਾਂ ਦਾ ਯੂਸੀ ਥੀਵੋ ਵਿਤਨਾਮੀਜ਼ ਮੂਲ ਦੀ ਇਹ ਬੀਬੀ ਦੱਸੀ ਗਈ ਹੈਗੀ ਆ। ਸੈਕਰਾਮੈਂਟੋ ਕਾਉਂਟੀ ਸ਼ੈਰਿਫ ਆਫਿਸ ਨੇ ਦੱਸਿਆ ਵੀ 4 ਤੋਂ ਲੈ ਕੇ 6 ਵਜੇ ਦੇ ਵਿੱਚ ਉਹਨਾਂ ਨੇ ਸਮੈਸ਼ ਕੀਤਾ ਤੇ ਮਰਚੈਂਡਾਈਜ਼ ਜਿਹੜੀਆਂ ਚੱਕ ਲਈਆਂ। ਤੇ ਜਦੋਂ ਸਸਪੈਕਟ ਬਾਹਰ ਨਿਕਲ ਰਿਹਾ ਸੀ ਤੇ ਉਸ ਸਟੋਰ ਦਾ ਇੱਕ EMPLOYEE ਜੋ ਆ ਉਹ ਉੱਥੇ ਪਹੁੰਚਦਾ ਆ ਤੇ ਉਸ ਨੂੰ ਜਿਹੜੀਆਂ ਉਹ ਫਿਰ ਗੋਲੀਆਂ ਮਾਰ ਦਿੰਦੇ ਆ ਤੇ ਉੱਥੋਂ ਭੱਜ ਜਾਂਦੇ ਆ। ਜੀ। ਅਗਲੀ ਗੱਲ ਕਰਦੇ ਜਾਈਏ, ਰਸ਼ੀਆ ਦੇ ਦੁਆਰਾ ਯੂਕਰੇਨ ਦੇ ਵਿੱਚ ਜਿਹੜੀ ਬੈਲਿਸਟਿਕ ਮਿਜ਼ਾਈਲ ਆ, ਇੰਟਰਮੀਡੀਏਟ ਰੇਂਜ ਵਾਲੀ, ਵਿਦਆਊਟ ਨਿਊਕਲੀਅਰ ਵਾਰਹੈਡ, ਉਸ ਦੇ ਨਾਲ ਹਮਲਾ ਕੀਤਾ ਗਿਆ। ਡਨਿਪਰੋ ਜਿਹੜਾ ਸ਼ਹਿਰ ਆ ਯੂਕਰੇਨ ਦੇ ਵਿੱਚ, ਉੱਥੇ ਇਹਨਾਂ ਨੇ, ਰਸ਼ੀਆ ਨੇ ਜਿਹੜੀ RS-26 ਰੂਬਜ਼ ਮਿਜ਼ਾਈਲ ਆ ਉਸ ਨੂੰ ਛੱਡਿਆ ਆ। ਇਹ ਜਿਹੜੀ ਐਕਸਪੈਰੀਮੈਂਟਲ IRBM ਆ, ਬੀਤੇ ਦਿਨਾਂ ਦੇ ਵਿੱਚ ਰਸ਼ੀਆ ਨੇ ਆਪਣੀ ਜਿਹੜੀ ਨਿਊਕਲੀਅਰ ਪਾਲਿਸੀ ਦੇ ਵਿੱਚ ਇਹ ਤਬਦੀਲੀ ਲਿਆਂਦੀ ਸੀ ਵੀ ਨਾਨ ਨਿਊਕਲੀਅਰ ਮੁਲਕ ਦੇ ਉੱਤੇ ਵੀ ਉਹ ਪਰਮਾਣੂ ਹਥਿਆਰ ਦੇ ਨਾਲ ਹਮਲਾ ਕਰ ਸਕਦੇ ਨੇ। ਸੋ ਇਸ ਦਾ ਇੱਕ ਟੈਸਟ ਰਨ ਕਹਿ ਸਕਦੇ ਹਾਂ ਵੀ ਕੀਤਾ ਗਿਆ ਹੈਗਾ। ਪੈਂਟਾਗਨ ਦੀ ਜਿਹੜੀ ਪ੍ਰੈਸ ਸੈਕਟਰੀ ਸਬਰੀਨਾ ਸਿੰਘ, ਉਹਨਾਂ ਨੇ ਅੱਜ ਇਹ ਕਨਫਰਮ ਕੀਤਾ ਵੀ ਇਹ ਜਿਹੜੀ IRBM ਆ ਰਸ਼ੀਆ ਦੇ ਦੁਆਰਾ ਉਹ ਡਨਿਪਰੋ ਦੇ ਵਿੱਚ ਚਲਾਈ ਗਈ ਹੈਗੀ ਆ। ਉੱਥੇ ਉਹਨਾਂ ਨੇ ਉਸ ਦੇ ਨਾਲ ਹਮਲਾ ਕੀਤਾ ਆ। ਲਾਂਚ ਦੇ ਨਾਲ ਕਹਿੰਦੇ ਵੀ ਨਿਊਕਲੀਅਰ ਵੈਪਨਸ ਨੂੰ ਲੈ ਕੇ ਇੱਕ ਵਾਰੀ ਫੇਰ ਖਤਰਾ ਜਿਹੜਾ ਉਹ ਬਣਿਆ ਆ। ਜਦ ਤੋਂ ਅਮਰੀਕਾ ਨੇ ਲੌਂਗ ਰੇਂਜ ਮਿਜ਼ਾਈਲਸ ਯੂਕਰੇਨ ਤੋਂ ਰੂਸ ਦੇ ਵਿੱਚ ਦਾਗਣ ਦੀ ਇਜਾਜ਼ਤ ਦਿੱਤੀ ਆ, ਉਸ ਤੋਂ ਬਾਅਦ ਦੇ ਵਿੱਚ ਰੂਸ ਵਾਲੇ ਵੀ ਕਾਫੀ ਤੱਤੇ ਹੋਏ ਨਜ਼ਰ ਆ ਰਹੇ ਨੇ। ਸੋ ਬਲਾਸਟਿਕ ਮਿਜ਼ਾਈਲ ਕਹਿੰਦੇ ਰਸ਼ੀਆ ਤੋਂ ਫਾਇਰ ਕੀਤੀ ਗਈ ਸੀ, ਇਹ ਕਨਫਰਮ ਕੀਤਾ ਹੈ US ਦੇ ਅਧਿਕਾਰੀਆਂ ਨੇ, ਤੇ ਡਨਿਪਰੋ ਦੇ ਵਿੱਚ ਉੱਥੇ ਉਹਨਾਂ ਨੇ ਕੀਤਾ ਆ। ਇਸ ਮਿਜ਼ਾਈਲ ਦੀ ਖਾਸੀਅਤ ਇਹ ਵੀ ਆ ਵੀ ਉਹ ਇਕੱਲੀ ਇੱਕ ਵਾਰੀ ਨਹੀਂ, ਉਸ ਮਿਜ਼ਾਈਲ ਦੇ ਵਿੱਚ ਮਲਟੀਪਲ ਵਾਰਹੈਡ ਹੋ ਸਕਦੇ ਆ, ਯਾਨੀ ਕਿ ਮਲਟੀਪਲ ਉਸ ਦੇ ਵਿੱਚ ਬੰਬ ਹੋ ਸਕਦੇ ਆ, ਜੋ ਕਿ 4-5 ਬੰਬ ਇਕੱਠੇ ਜਿਹੜੇ ਆ ਉਸ ਸ਼ਹਿਰ ਦੇ ਉੱਤੇ ਸੁੱਟੇ ਜਾ ਸਕਦੇ ਆ ਕੁਛ ਦੇਰੀ ਦੇ ਬਾਅਦ ਦੇ ਵਿੱਚ। ਸੋ ਜੇ ਇਸ ਤਰੀਕੇ ਦਾ ਕੋਈ ਪਰਮਾਣੂ ਹਮਲਾ ਜਿਹੜਾ ਕਰਨ ਦੀ ਗੱਲ ਕਰਦਾ ਹੈ ਰਸ਼ੀਆ, ਤਾਂ ਦੁਨੀਆ ਦੇ ਵਿੱਚ ਕਾਫੀ ਵੱਡਾ ਇੱਕ ਤਬਦੀਲੀ ਜਿਹੜੀ ਉਹ ਆ ਸਕਦੀ ਆ। ਸੋ ਹਾਲ ਦੀ ਘੜੀ ਇਹੀ ਲੱਗ ਰਿਹਾ ਆ ਵੀ ਜੰਗ ਵਧਣ ਦੇ ਅਸਾਰ ਇਸ ਟਾਈਮ ਤੇਜ਼ ਹੋ ਚੁੱਕੇ ਨੇ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਆ, ਜਿੱਥੇ ਇੱਕ ਮੈਕਸੀਕਨ ਡਰੱਗ ਕਾਰਟਲ ਦਾ ਜੋ ਲੀਡਰ ਆ, ਉਹਨੇ ਆਪਣੀ ਜਿਹੜੀ ਆ ਆਪਣੇ ਆਪ ਨੂੰ ਮਰਿਆ ਦਿਖਾ ਕੇ ਉਹ ਬੜੀ ਲਗਜ਼ਰੀ ਵਾਲੀ ਲਾਈਫ ਜਿਹੜੀ ਆ USA ਦੇ ਵਿੱਚ ਰਹਿ ਰਿਹਾ ਸੀਗਾ। ਕ੍ਰਿਸਟੀਆਨਾ ਫਰਨਾਂਡੋ ਗੁਟਰੇਜ਼ ਓਚੋਆ, ਉਸ ਨੂੰ ਰਿਵਰ ਸਾਈਡ ਦੇ ਵਿੱਚ ਅਰੈਸਟ ਕੀਤਾ ਗਿਆ ਹੈ। ਜਸਟਿਸ ਡਿਪਾਰਟਮੈਂਟ ਵੱਲੋਂ ਇਹ ਦੱਸਿਆ ਗਿਆ ਹੈ। ਗੁਟਰੇਜ਼ ਓਚੋਆ ਇਹ ਸਨ ਇਨ ਲਾ ਸੀਗਾ ਨਮੇਸੀਓਸ ਗੋਰਾ ਸਰਵਾਂਟਿਸ ਦਾ, ਜਿਹਨੂੰ ਐਲਮੈਂਚੋ ਕਰਕੇ ਜਾਣਿਆ ਜਾਂਦਾ ਸੀ। ਹਲਿਸਕੋ ਨਿਊ ਜਨਰੇਸ਼ਨ ਕਾਰਟਲ ਦਾ ਉਹ ਲੀਡਰ ਸੀ। ਕਹਿੰਦੇ ਦੁਨੀਆ ਦੇ ਵਨ ਆਫ ਦਾ ਵਰਲਡਸ ਮੋਸਟ ਵਾਇਲੈਂਟ ਤੇ ਪ੍ਰੋਲਿਫਿਕ ਡਰੱਗ ਟ੍ਰੈਫਿਕਿੰਗ ਆਰਗੇਨਾਈਜੇਸ਼ਨ ਆ। ਸੋ ਇਹ ਜਿਹੜਾ ਬੰਦਾ ਫੜਿਆ ਆ ਵੀ ਉੱਥੇ ਸ਼ੋਅ ਕਰਤਾ ਵੀ ਮੈਂ ਤਾਂ ਮਰ ਗਿਆ ਤੇ ਇੱਥੇ ਬੜੀ ਲਗਜ਼ਰੀ ਵਾਲੀ ਲਾਈਫ ਰਹਿ ਰਿਹਾ ਸੀ। ਕਹਿੰਦੇ ਬਈ ਇਸ ਨੇ ਹਲਿਸਕੋ ਕਾਰਟਲ ਦੇ ਲਈ ਕੰਮ ਕਰਦਿਆਂ ਹੋਇਆਂ 2014 ਦੇ ਵਿੱਚ 40,000 ਕਿਲੋਗ੍ਰਾਮ 88,000 ਪਾਉਂਡ ਮੈਥ ਤੇ 2,000 ਕਿਲੋਗ੍ਰਾਮ ਕੋਕੀਨ ਮੈਕਸੀਕੋ ਤੋਂ USA ਦੇ ਵਿੱਚ ਪਹੁੰਚਾਈ ਸੀਗੀ। ਤੇ 2021 ਚ ਉਹਨਾਂ ਮੈਕਸੀਕਨ ਨੇਵੀ ਦੇ 2 ਬੰਦਿਆਂ ਨੂੰ ਕਿਡਨੈਪ ਵੀ ਕਰ ਲਿਆ ਸੀਗਾ। ਤੇ ਸਟੇਟ ਡਿਪਾਰਟਮੈਂਟ ਨੇ $10 ਮਿਲੀਅਨ ਦਾ ਜਿਹੜਾ ਅਵਾਰਡ ਆ ਇਹਦੇ ਉੱਤੇ ਰੱਖਿਆ ਸੀ। ਫਿਰ ਵੀ ਦੇਖੋ ਅਮਰੀਕਾ ਦੇ ਵਿੱਚ ਆਪਣਾ ਨਾਮ ਬਦਲ ਕੇ ਸਾਰਾ ਕੁਝ ਉਹ ਇੱਥੇ ਰਹਿ ਰਿਹਾ ਸੀਗਾ। ਦਸੰਬਰ 2022 ਦੇ ਵਿੱਚ ਮੈਕਸੀਕਨ ਆਰਮੀ ਨੇ ਐਂਟੋਨੀਓ ਓਸਗਰ, ਜੋ ਐਲਮੈਂਚੋ ਦਾ ਭਰਾ ਸੀਗਾ, ਉਸ ਨੂੰ ਅਰੈਸਟ ਕਰ ਲਿਆ ਸੀ। ਸੋ ਜੇ ਦੇਖਿਆ ਜਾਵੇ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਕਾਫੀ ਜਿਹੜੇ ਡਰੱਗ ਡੀਲਰ ਜਾਂ ਕਾਰਟਲਸ ਦੇ ਜਿਹੜੇ ਮੈਂਬਰ ਹੈਗੇ ਆ, ਵਾਇਲੈਂਟ ਜਿਹੜੇ ਲੋਕ ਹੈਗੇ ਆ, ਉਹਨਾਂ ਨੂੰ ਅਮਰੀਕਾ ਦੀ ਸਰਕਾਰ ਵੱਲੋਂ ਅਰੈਸਟ ਕੀਤਾ ਜਾ ਰਿਹਾ ਹੈਗਾ। ਕਿਉਂਕਿ ਜਿਸ ਹਿਸਾਬ ਦੇ ਨਾਲ ਫੈਂਟਲਿਨ ਮੈਕਸੀਕੋ ਬਾਰਡਰ ਰਾਹੀਂ ਅਮਰੀਕਾ 'ਚ ਪਹੁੰਚਾਈ ਗਈ ਹੈ, ਕਹਿੰਦੇ ਵੀ ਹਰ ਸਾਲ 1 ਲੱਖ ਬੰਦੇ ਦੀ ਮੌਤ ਫੈਂਟਲਿਨ ਯੂਜ਼ ਕਰਕੇ USA 'ਚ ਹੋ ਰਹੀ ਆ। 1 ਲੱਖ ਬੰਦਾ ਬਹੁਤ ਜ਼ਿਆਦਾ ਹੁੰਦਾ, ਬਹੁਤ ਜ਼ਿਆਦਾ। ਬਿਲਕੁਲ ਹਰਜੋਤ ਸਿੰਘ ਜੀ। ਅਗਲੀ ਗੱਲ ਕਰੀਏ, ਆਇਲ ਕੰਪਨੀ ਫਿਲਿਪ 66, ਜਿਨ੍ਹਾਂ ਨੇ ਰੀਸੈਂਟਲੀ ਆਈ ਥਿੰਕ ਬੰਦ ਕਰਨ ਦਾ ਆਪਣਾ ਫੈਸਲਾ ਲਿਆ ਸੀਗਾ ਕੰਪਨੀ ਨੂੰ। ਇੱਥੇ ਜਿਹੜੀ ਰਿਫਾਈਨਰੀ ਆ
ਉਹਨਾਂ ਦੇ ਉੱਤੇ ਫੈਡਰਲ ਇੰਡਾਈਟਮੈਂਟ ਕੀਤੀ ਗਈ ਆ। ਕਲੀਨ ਵਾਟਰ ਐਕਟ ਕੈਲੀਫੋਰਨੀਆ ਦੀ ਉਸ ਦੀ ਉਲੰਘਣਾ ਦੇ ਤਹਿਤ ਕਹਿੰਦੇ ਵੀ ਇਹਨਾਂ ਨੂੰ ਹੁਣ ਫੈਡਰਲੀ ਇੰਡਾਈਟ ਕੀਤਾ ਗਿਆ ਆ। ਇਹ ਟੈਕਸਸ ਬੇਸਡ ਆਇਲ ਕੰਪਨੀ ਆ ਫਿਲਿਪਸ 66, ਇਹਨਾਂ ਦੇ ਉੱਤੇ ਹੁਣ ਇਹ ਕਥਿਤ ਤੌਰ ਤੇ ਦੋਸ਼ ਲੱਗੇ ਨੇ ਵੀ ਇਹਨਾਂ ਨੇ ਹਜ਼ਾਰਾਂ ਹੀ ਗੈਲਨ ਜਿਹੜਾ ਇੰਡਸਟਰੀਅਲ ਵੇਸਟ ਵਾਟਰ ਆ ਜਿਹਦੇ ਵਿੱਚ ਤੇਲ ਤੇ ਗਰੀਸ ਜ਼ਿਆਦਾ ਆ ਰਿਕਮੈਂਡਡ ਵੈਲਿਊ ਤੋਂ, ਉਸ ਨੂੰ ਪਾਣੀ ਦੇ ਵਿੱਚ ਜਿਹੜਾ ਉਹ ਛੱਡਿਆ ਹੈਗਾ ਆ। ਇਹ ਦੋਸ਼ ਇਹਨਾਂ ਦੇ ਇਹ ਆ ਵੀ ਲਾਸ ਐਂਜਲਸ ਦੇ ਸੀਵਰ ਸਿਸਟਮ ਦੇ ਵਿੱਚ 2020 ਤੇ 2021 ਦੇ ਦਰਮਿਆਨ ਇਹਨਾਂ ਨੇ ਤੇਲ ਤੇ ਗਰੀਸ ਜਿਹੜੀ ਆ ਉਹ ਪਾਣੀ ਚ ਮਿਲਾ ਕੇ ਛੱਡੀ, ਤੇ ਪਰ ਇਸ ਵਾਇਲੇਸ਼ਨਸ ਨੂੰ ਉਹਨਾਂ ਨੇ ਰਿਪੋਰਟ ਨਹੀਂ ਕੀਤਾ ਹੈਗਾ। ਫਿਲਿਪ 66 ਰਿਫਾਈਨਰੀ ਨੂੰ ਹੁਣ ਚਾਰਜ ਕੀਤਾ ਗਿਆ 2 ਕਾਊਂਟਸ ਦੇ ਵਿੱਚ ਕਲੀਨ ਵਾਟਰ ਐਕਟ ਦੀ ਵਾਇਲੇਸ਼ਨ ਚ, ਤੇ 4 ਕਾਊਂਟ ਨੋਇੰਗਲੀ ਵਾਇਲੇਟਿੰਗ ਕਲੀਨ ਵਾਟਰ ਐਕਟ ਆ। ਕਹਿੰਦੇ ਵੀ ਇਹ ਕੰਪਨੀ 5 ਸਾਲ ਦੀ ਇਹਦੇ ਉੱਤੇ ਪ੍ਰੋਬੇਸ਼ਨ ਲੱਗ ਸਕਦੀ ਆ ਇੱਕ ਕਾਊਂਟ ਦੇ ਲਈ, ਤੇ ਨਾਲ ਤਕਰੀਬਨ $2.5 ਮਿਲੀਅਨ ਦੇ ਜੁਰਮਾਨੇ ਜਿਹੜੇ ਉਹ ਹੋ ਸਕਦੇ ਆ। ਹਾਲ ਦੀ ਘੜੀ ਅਦਾਲਤ ਦੇ ਵਿੱਚ ਅਜੇ ਤਰੀਕ ਨਹੀਂ ਮਿੱਥੀ ਗਈ ਹੈਗੀ। ਸਟੈਨਫੋਰਡ ਯੂਨੀਵਰਸਿਟੀ ਨੇ ਨਵੀਂ ਰਿਸਰਚ ਅੱਜ ਪੇਸ਼ ਕੀਤੀ ਆ ਨੇਚਰ ਮੈਗਜ਼ੀਨ ਜੋ ਸਾਇੰਸ ਦਾ ਹੈਗਾ ਉਹਦੇ ਵਿੱਚ ਇਹ ਦੱਸਿਆ ਗਿਆ ਵੀ ਜਿਹੜੀ ਸਨਮਾਈਕੀਨ ਵੈਲੀ ਹੈਗੀ ਆ ਕਾਫੀ ਵੱਡਾ ਏਰੀਆ ਆ, ਉਹ ਹਰ ਸਾਲ 1 ਇੰਚ ਥੱਲੇ ਨੂੰ ਧੱਸਦੀ ਜਾ ਰਹੀ ਹੈਗੀ ਆ। 2006 ਤੋਂ ਲੈ ਕੇ 2014 ਤਾਈਂ 1 ਇੰਚ ਹਰ ਸਾਲ ਤੁਸੀਂ ਦੇਖ ਲਓ ਵੀ 14-15 ਇੰਚ ਬਣ ਜਾਂਦਾ, 1 ਫੁੱਟ ਦੇ ਕਰੀਬ ਹੋ ਜਾਂਦੀ ਆ। ਕਾਰਨ ਕੀ ਆ ਵੀ ਕਹਿੰਦੇ ਇੱਥੋਂ ਪਾਣੀ ਕੱਢਿਆ ਜਾ ਰਿਹਾ ਜਿਹਦੇ ਕਰਕੇ ਸਬਸੀਡੈਂਸ ਹੁੰਦਾ ਆ, ਧਰਤੀ ਥੱਲੇ ਨੂੰ ਧੱਸਦੀ ਹੈਗੀ ਆ। ਸੋ ਸਟੈਨਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਆਫ ਜੀਓ ਫਿਜ਼ਿਕਸ ਦਾ ਜੋ ਰੋਜ਼ਮੈਰੀ ਨਾਈਟਸ ਉਹਨੇ ਕਿਹਾ ਆ ਵੀ ਜਿਸ ਹਿਸਾਬ ਨਾਲ ਇਹ ਸਿਚੁਏਸ਼ਨ ਚੱਲ ਰਹੀ ਆ ਉਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਆ ਇਕਨੋਮਿਕ ਨੁਕਸਾਨ ਹੋਊਗਾ, ਕਿਉਂਕਿ ਜਿੱਥੇ ਲੇਕਸ ਆ, ਜਿੱਥੇ ਡੈਮ ਬਣਾਏ ਹੋਏ ਆ, ਇਨਫਰਾਸਟਰਕਚਰ ਵੱਡੀਆਂ ਬਿਲਡਿੰਗਸ ਆ, ਉਹਨਾਂ ਦੇ ਵਿੱਚ ਕਰੈਕ ਆਣੇ ਆ, ਉਹਨਾਂ ਨੇ ਹਿੱਲਣਾ ਆ, ਤੇ ਉੱਥੇ ਕਿੰਨਾ ਜ਼ਿਆਦਾ ਜਿਹੜਾ ਖਰਚ ਹੋਊਗਾ। ਸੋ ਕੈਲੀਫੋਰਨੀਆ ਨੂੰ ਹੋਰ ਜਿਹੜੇ ਆ ਡੈਮਸ ਬਣਾਉਣੇ ਪਊਗੇ, ਕਿਸ ਤਰ੍ਹਾਂ ਜਿਹੜਾ ਪਾਣੀ ਨੂੰ ਸੇਵ ਕਰਨਾ ਹੈਗਾ ਤਾਂ ਕਿ ਧਰਤੀ ਦੇ ਵਿੱਚੋਂ ਜਿਹੜਾ ਪਾਣੀ ਆ ਉਹ ਘੱਟ ਕੱਢਿਆ ਜਾ ਸਕੇ। 4000 ਸਕੁਅਰ ਮਾਈਲ ਦਾ ਏਰੀਆ ਹੈਗਾ ਆ, ਕਹਿੰਦੇ ਵੀ ਹਾਫ ਦਾ ਸਾਈਜ਼ ਆਫ ਨਿਊ ਜਰਸੀ ਬਣਦਾ, ਜਿਹੜਾ ਆਲਰੇਡੀ 12 ਇੰਚ ਜਿਹੜਾ ਆ ਥੱਲੇ ਨੂੰ ਜਾ ਚੁੱਕਾ ਹੈਗਾ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਹੈ, ਤੇ ਜਾਂਦੇ ਜਾਂਦੇ ਜੇ ਤੁਹਾਨੂੰ ਮਾਰਕੀਟਸ ਦੇ ਅੱਜ ਹਾਲ ਦੱਸਦੇ ਜਾਈਏ, ਅੱਜ ਮਾਰਕੀਟਸ ਦੇ ਵਿੱਚ ਫੇਰ ਛਾਲ ਜਿਹੜੀ ਉਹ ਦੇਖੀ ਗਈ। ਡਾਓ ਜੋਨ 400 ਤੇ 62 ਪੁਆਇੰਟ ਵੱਧ ਕੇ 43,870 ਤੇ, S&P 32 ਪੁਆਇੰਟ ਵੱਧ ਕੇ 5948 ਦੇ ਉੱਤੇ, ਨੈਸਡੈਕ 6 ਪੁਆਇੰਟ ਵੱਧ ਕੇ 18,972 ਤੇ ਬੰਦ ਹੋਇਆ। ਸੋਨੇ ਦਾ ਭਾਅ $2680 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $70 ਪ੍ਰਤੀ ਬੈਰਲ, 10 ਈਅਰ ਯੀਲਡ 4.42%, ਤੇ ਕ੍ਰਿਪਟੋ ਕਰੰਸੀ 'ਚ ਬਿਟਕੋਇਨ ਲੱਗਦਾ ਵੀ $1,00,000 ਨੂੰ ਇਹ ਪਾਰ ਕਰ ਸਕਦਾ ਆ। ਇਸ ਮੌਕੇ $98,176 ਤੇ ਚੱਲ ਰਿਹਾ ਹੈ, ਤੇ ਇਥੀਰੀਅਮ $3323 ਦੇ ਬਰਾਬਰ। $1 ਦੇ ਬਰਾਬਰ ਇੰਡੀਆ ਦੇ 84 ਰੁਪਏ ਤੇ 48 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 277 ਰੁਪਏ ਤੇ 85 ਪੈਸੇ। $1 ਦੇ ਬਰਾਬਰ ਕੈਨੇਡਾ ਦੇ $1 ਤੇ 39 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਹਾਸੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।